नाज़रीन अज असीं तुहानूं जिहड़ा पिंड विखालना है उहदा नाम है ਚੱਕ नंबर 84 गाफ बे ਜ਼ਿਲ੍ਹਾ ਲਾਇਲਪੁਰ यानी कि फैसलाबाद ਦੇ ਵਿੱਚ ਵਸਦੇ इस पिंड ਦਾ ਇਤਿਹਾਸਿਕ ਪਹਿਲੂ ਜਿਹੜਾ ਹੈਗਾ ਉਹ ਬੜਾ ਸ਼ਾਨਦਾਰ ਹੈ। इस पिंड ਨੂੰ ਫੌਜਪੁਰਾ ਆਖਿਆ ਜਾਂਦਾ ਹੈ ਤੇ ਫੌਜਪੁਰਾ ਨਾਮ ਆਖਣ ਦੇ ਪਿੱਛੇ ਇਸ ਪਿੰਡ ਦੇ ਵਡਕੇ ਆਖਦੇ ਨੇ ਕਿ ਇੱਥੇ ਫੌਜੀਆਂ ਦੀ ਤਾਦਾਦ ਜਿਹੜੀ ਸੀ ਉਹ ਜ਼ਿਆਦਾ ਸੀ ਤੇ ਉਹਨਾਂ ਨੂੰ ਜ਼ਮੀਨਾਂ ਅਲਾਟ ਹੋਈਆਂ ਸੀ। ਉਸ ਤੋਂ ਇਲਾਵਾ 97% ਸਿੱਖਾਂ ਦੀ ਆਬਾਦੀ ਤੇ ਮੁਸ਼ਤਮਿਲ ਪਾਰਟੀਸ਼ਨ ਤੋਂ ਪਹਿਲੇ ਇਸ ਪਿੰਡ ਦਾ ਹੁਣ ਨਜ਼ਾਰਾ ਕਿਵੇਂ ਦਾ ਹੈ ਤੁਹਾਨੂੰ ਅਸੀਂ ਵਿਖਾਲਾਂਗੇ। नाज़रीन ਚੱਕ नंबर 84 गाफ बे ਦੇ अगर हिस्टोरिकल बैकग्राउंड ਨੂੰ ਵੇਖਿਆ ਜਾਵੇ ਤੇ ਇਸ ਪਿੰਡ ਦੇ ਵਿੱਚ ਇੰਡੀਅਨ ਪੰਜਾਬੀ ਫਿਲਮ ਦੇ ਐਕਟਰ ਜਿਮੀ ਸ਼ੇਰਗਿੱਲ ਦੇ ਵਡਕੇ ਜਿਹੜੇ ਸੀ ਉਹ ਇਸ ਪਿੰਡ ਦੇ ਵਿੱਚ ਪ੍ਰਧਾਨ ਸੀ। ਇਸ ਪਿੰਡ ਦੇ ਵਿੱਚ ਉਹਨਾਂ ਕੋਲ ਨੰਬਰਦਾਰੀ ਵੀ ਸੀ। ਇਸ ਪਿੰਡ ਦੇ ਵਿੱਚ ਉਹਨਾਂ ਦੇ ਵਡਕੇ ਜਿਹੜੇ ਸੀ ਉਹ ਇੱਕ ਹਵੇਲੀ ਨੁਮਾ ਘਰ ਦੇ ਵਿੱਚ ਵੀ ਰਹਿੰਦੇ ਸੀ। ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਛੱਪੜ ਮੌਜੂਦ ਸੀ ਜਿਹਦੇ ਨਾਲ ਉਸ ਖਾਨਦਾਨ ਦੀਆਂ ਬੜੀਆਂ ਗਹਿਰੀਆਂ ਯਾਦਾਂ ਜਿਹੜੀਆਂ ਸੀ ਉਹ ਵਿਵਸਥਾ ਸੀ। ਇਸ ਤੋਂ ਇਲਾਵਾ ਅਗਰ ਅਸੀਂ ਪਿੰਡ ਦੀ ਓਵਰਆਲ ਗੱਲ ਕਰੀਏ ਤੇ ਇਸ ਪਿੰਡ ਦੇ ਵਿੱਚ ਸਰਦਾਰਾਂ ਦੀ ਤਾਦਾਦ ਜਿਹੜੀ ਸੀ ਉਹ ਬਹੁਤ ਜ਼ਿਆਦਾ ਸੀ। ਕੁਛ ਘਰ ਆਖਿਆ ਜਾਂਦਾ ਹੈ ਕਿ ਡੋਗਰਾਂ ਦੇ ਵੀ ਮੌਜੂਦ ਸੀ। ਉਸ ਤੋਂ ਇਲਾਵਾ ਮੁਸਲਮਾਨਾਂ ਦੇ ਘਰ ਵੀ ਮੌਜੂਦ ਸੀ। ਲੇਕਿਨ ਜੱਟ ਫੈਮਿਲੀ ਜਿਹੜੀ ਸੀ ਉਹ ਪਾਰਟੀਸ਼ਨ ਤੋਂ ਪਹਿਲੇ ਵੀ ਇਸ ਪਿੰਡ 'ਚ ਮੌਜੂਦ ਸੀ ਤੇ ਪਾਰਟੀਸ਼ਨ ਤੋਂ ਬਾਅਦ ਹੁਣ ਵੀ ਜੱਟਾਂ ਦੀ ਵੱਡੀ ਤਾਦਾਦ ਜਿਹੜੀ ਹੈ ਉਹ ਇਸ ਪਿੰਡ ਦੇ ਵਿੱਚ ਮੁੱਕੀ ਹੈ। ਚੱਕ 84 ਗਾਫ ਬੇ ਫੌਜਪੁਰਾ ਦੇ ਆਲੇ ਦੁਆਲੇ ਅਗਰ ਪਿੰਡਾਂ ਦੀ ਗੱਲ ਕਰੀਏ ਤੇ ਉਹਨਾਂ ਪਿੰਡਾਂ ਦੇ ਵਿੱਚ ਵੀ ਸਿੱਖਾਂ ਦੀ ਵੱਡੀ ਤਾਦਾਦ ਮੌਜੂਦ ਸੀ। ਅਗਰ ਅਸੀਂ ਗੱਲ ਕਰੀਏ ਜਗਤਪੁਰ ਦੀ ਤੇ ਜਗਤਪੁਰ ਦੇ ਵਿੱਚ ਵੀ ਸਿੱਖਾਂ ਦੀ ਤਾਦਾਦ ਮੌਜੂਦ ਸੀ। ਉਸ ਤੋਂ ਇਲਾਵਾ ਅਗਰ ਇਸ ਪਿੰਡ ਦੀ ਆਲੇ ਦੁਆਲੇ ਪਿੰਡਾਂ ਦੀ ਗੱਲ ਕੀਤੀ ਜਾਵੇ, ਖੁਸ਼ੀਪੁਰ ਪਿੰਡ ਦੀ ਗੱਲ ਕੀਤੀ ਜਾਵੇ ਜਾਂ ਛੇਤਰ ਗਾਫਬੇ ਦੀ ਗੱਲ ਕੀਤੀ ਜਾਵੇ, ਇਹਦੇ ਸਰਾਊਂਡਿੰਗਸ 'ਚ ਜਿੰਨੇ ਵੀ ਪਿੰਡ ਆਉਂਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਸਰਦਾਰਾਂ ਦੀ ਜੱਟਾਂ ਦੀ ਤਾਦਾਦ ਜਿਹੜੀ ਸੀ ਉਹ ਬਹੁਤ ਜ਼ਿਆਦਾ ਹੈਗੀ ਸੀ। ਅਗਰ 84 ਗਾਫ ਬੇ ਨੂੰ ਹੀ ਐਕਸਪਲੋਰ ਕੀਤਾ ਜਾਵੇ ਜਾਂ 84 ਗਾਫ ਬੇ ਦੀ ਗੱਲ ਕੀਤੀ ਜਾਵੇ ਤੇ ਇੱਥੇ ਗੁਰਦੁਆਰਾ ਵੀ ਮੌਜੂਦ ਸੀ। ਉਸ ਤੋਂ ਇਲਾਵਾ ਸਿੱਖਾਂ ਨੇ ਆਪਣੀ ਸਹੂਲੀਅਤ ਵਾਸਤੇ ਇੱਥੇ ਖੂਹੀਆਂ ਵੀ ਬਣਾਈਆਂ ਸੀ। ਫਿਰ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਸੰਦਲਬਾਰ ਨੂੰ ਆਬਾਦ ਕੀਤਾ ਗਿਆ ਸੀ, ਗੱਬੇ ਸੈਂਟਰ ਦੇ ਵਿੱਚ ਇੱਕ ਖੂਹ ਵੀ ਬਣਾਇਆ ਗਿਆ ਸੀ ਤੇ ਉਸ ਹੁਣ ਖੂਹ ਦੇ ਆਸਾਰ ਜਾਂ ਨਿਸ਼ਾਨ ਤੇ ਮੌਜੂਦ ਨਹੀਂ ਹੈਗੇ। ਲੇਕਿਨ ਜਿਹੜੇ ਪਿੰਡ ਦੇ ਪੁਰਾਣੇ ਵਡਕੇ ਜਾਂ ਜਿਨ੍ਹਾਂ ਦੀ ਪਿੰਡ ਦੇ ਵਿੱਚ ਜੰਮ-ਪਲ ਹੋਈ ਨੇ, ਜਿਨ੍ਹਾਂ ਦੀ ਪੈਦਾਇਸ਼ ਇਸ ਪਿੰਡ ਦੀ ਹੈਗੀ ਹੈ, ਉਹ ਇਹ ਆਖਦੇ ਨੇ ਕਿ ਇਹਨਾਂ ਖੂਹਾਂ ਦੇ ਵਿੱਚ ਮਿੱਠਾ ਪਾਣੀ ਆਉਂਦਾ ਸੀ ਤੇ ਉਹ ਲੋਕਾਂ ਦੀ ਜ਼ਰੂਰੀਅਤ ਪੂਰਾ ਕਰਨ ਲਈ ਕਾਫੀ ਹੁੰਦਾ ਸੀ। ਛੱਪੜ ਜਿਹੜਾ ਹੈ ਉਹ ਵੀ ਹੁਣ ਇੱਥੇ ਮੌਜੂਦ ਨਹੀਂ ਹੈਗਾ। ਜਿਸ ਛੱਪੜ ਦੇ ਨਾਲ ਜਿਮੀ ਸ਼ੇਰਗਿੱਲ ਦੇ ਖਾਨਦਾਨ ਦੀਆਂ ਯਾਦਾਂ ਵਾਬਸਤਾ ਸੀ, ਹੁਣ ਉਹ ਛੱਪੜ ਦਾ ਨਿਸ਼ਾਨ ਵੀ ਮੌਜੂਦ ਨਹੀਂ। ਲੇਕਿਨ ਪਾਰਟੀਸ਼ਨ ਲੰਘਣ ਤੋਂ ਬਾਅਦ ਇੱਕ ਲੰਬਾ ਅਰਸਾ ਲੰਘਣ ਤੋਂ ਬਾਅਦ ਵੀ ਇਸ ਪਿੰਡ ਦੀ ਹਾਲਤ ਜਿਹੜੀ ਹੈ ਉਹ ਤੁਹਾਨੂੰ ਫਿਰ ਵੀ ਇਹ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਕਿ ਜਿਹੜੀ ਆਪਣੀ ਜਮਨ ਭੋ ਹੁੰਦੀ ਹੈ, ਜਿੱਥੇ ਬੰਦੇ ਨੇ ਆਪ ਅੱਖਾਂ ਖੋਲੀਆਂ ਹੋਣ, ਉਹ ਇਨਸਾਨ ਨੂੰ ਕਿੰਨੀ ਗਹਿਰੀ ਤਾਲੁਕ ਰੱਖਦੀ ਹੈ, ਕਿੰਨਾ ਲਗਾਓ ਰੱਖਦੀ ਹੈ। ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਵਿੱਚੋਂ ਲੋਕਾਂ ਦੀ ਵੱਡੀ ਤਾਦਾਦ ਜਿਹੜੀ ਸੀ ਉਹ ਸੰਨ 47 ਦੀ ਵੰਡ ਤੋਂ ਬਾਅਦ ਇਸ ਪਿੰਡ 'ਚ ਆ ਕੇ ਵਸੀ। ਉੱਥੇ ਦਾ ਇੱਕ ਪਿੰਡ ਸੀ, ਉਸ ਪਿੰਡ ਦੇ ਵਿੱਚੋਂ ਲੋਕ ਉੱਠ ਕੇ ਆਏ ਤੇ ਉਹਨਾਂ ਨੇ ਆ ਕੇ 84 ਗਾਫ ਬੇ ਦੇ ਵਿੱਚ ਡੇਰੇ ਲਾਏ। ਜੱਟਾਂ ਦੀ ਬਰਾਦਰੀ, ਉਹਦੀਆਂ ਮੁਖਤਲਿਫ ਗੋਥਾਂ ਜਿਹੜੀਆਂ ਨੇ ਉਹ ਇਸ ਵੇਲੇ ਇਸ ਪਿੰਡ ਦੇ ਵਿੱਚ ਆਬਾਦ ਨੇ।
ਇਸ ਪਿੰਡ ਦੇ ਲੋਕਾਂ ਦਾ ਰੋਜ਼ਗਾਰ ਮਿਹਨਤ ਮਜ਼ਦੂਰੀ ਤੋਂ ਇਲਾਵਾ ਵਾਈ ਬੀਜੀ ਦੇ ਨਾਲ ਵੀ ਵਬਸਤਾ ਹੈ। ਵਾਈ ਬੀਜੀ ਹਰ ਪਿੰਡ ਦੀ ਪਹਿਚਾਣ ਹੁੰਦੀ ਹੈ ਤੇ ਮੌਜੂਦਾ ਹਾਲਾਤ ਦੇ ਵਿੱਚ ਜਦੋਂ ਕਿਸਾਨ ਦੇ ਬੁਰੇ ਹਾਲਾਤ ਨੇ ਤੇ ਉਸ ਹਾਲਾਤ ਦੇ ਬਾਵਜੂਦ ਵੀ ਪਿੰਡ ਦਾ ਕਿਸਾਨ ਜਿਹੜਾ ਹੈਗਾ ਹੈ ਉਹ ਇਸ ਜ਼ਮੀਨ ਨੂੰ ਚੀਰ ਕੇ ਤੇ ਇਹਦੇ ਵਿੱਚੋਂ ਅਨਾਜ ਪੈਦਾ ਕਰ ਰਿਹਾ ਹੈ। ਇਸ ਪਿੰਡ ਦੇ ਵਿੱਚ ਵੀ ਵਾਈ ਬੀਜੀ ਜਿਹੜੀ ਹੈ ਉਹ ਬੜੀ ਮਕਬੂਲ ਹੈ। ਵਾਈ ਬੀਜੀ ਲੋਕਾਂ ਦਾ ਪੇਸ਼ਾ ਜਿਹੜਾ ਹੈ ਉਹਦੇ ਨਾਲ ਜੁੜਿਆ ਹੋਇਆ ਹੈ। ਉਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਤਾਲੀਮੀ ਮਿਆਰ ਦੀ ਗੱਲ ਕਰੀਏ ਤੇ ਉਹ ਵੀ ਬੜਾ ਅੱਛਾ ਹੈ ਤੇ ਪਿੰਡ ਦੇ ਵਿੱਚ ਗਲੀਆਂ ਬਾਜ਼ਾਰ ਜਾਂ ਇਸ ਪਿੰਡ ਦਾ ਨਕਸ਼ਾ, ਇਸ ਪਿੰਡ ਦਾ ਕਬਰਸਤਾਨ, ਜਨਾਜ਼ਗਾਹ ਉਹਨੂੰ ਅੱਛੇ ਤਰੀਕੇ ਦੇ ਨਾਲ ਮੇਨਟੇਨ ਕੀਤਾ ਗਿਆ ਹੈ ਲੋਕਾਂ ਦੀ ਕੋਸ਼ਿਸ਼ ਵੱਲੋਂ। ਉਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਹੋਰ ਕੀ ਹੈ, ਇਸ ਪਿੰਡ ਦੇ ਵਡਕੇ ਜਿਹੜੇ ਨੇ ਉਹ ਇਸ ਪਿੰਡ ਦੇ ਬਾਰੇ 'ਚ ਕੀ ਰਾਏ ਰੱਖਦੇ ਨੇ, ਇਹ ਵੀ ਅਸੀਂ ਤੁਹਾਨੂੰ ਵਿਖਾਲਦੇ ਹਾਂ। ਅਸੀਂ ਕਿਤਾਬਾਂ ਵਿੱਚ ਪੜ੍ਹਿਆ ਸੀ ਉਹਨੂੰ ਕਹਿੰਦੇ ਸੀ ਗੰਜੀ ਬਾਰ ਮਿੰਟ ਗੁੰਬਰੀ, ਇਹਨੂੰ ਕਹਿੰਦੇ ਸਾਂਦਲ ਬਾਰ ਲੈਲਪੁਰ, ਉਹਨੂੰ ਸੁਰਗੋਦੇ ਨੂੰ ਕਹਿੰਦੇ ਕਰਿਆਨਾ ਬਾਰ। ਇਹ ਨਹਿਰਾਂ ਵੀ ਅੰਗਰੇਜ਼ ਨੇ ਕੱਢੀਆਂ, ਪਹਿਲਾਂ ਨਹੀਂ ਸੀ ਨਹਿਰ ਕੋਈ, ਇਹ ਜੰਗਲ ਹੀ ਸੀਗਾ। ਜਿਹੜੇ ਲੋਕ ਪਿਛਲੇ ਸੀ ਨੇ, ਜਿਹੜੇ ਪਿੰਡ ਦੇ ਪਿੱਛੇ ਲੋਕ ਆਏ ਸੀ ਜਿੱਥੇ ਇੱਥੇ ਚੱਕ ਨੰਬਰ ਬਣਾਉਣਾ ਸੀ, ਉਹ ਹਰ ਪਿੰਡ ਵਿੱਚ ਉਹਨੇ ਖੂਹ ਲਾਇਆ ਦਰਮਿਆਨ ਵਿੱਚ। ਸਾਡੇ ਦੇਸ਼ 'ਚ ਖੂਹ ਸੀਗੇ, ਅਸੀਂ ਲੱਕੜ ਦਾ ਗੰਢ ਬਣਾਉਂਦੇ ਸੀ, ਖੂਹ ਪੱਟਣਾ, ਜਿੱਥੇ ਪਾਣੀ ਆ ਜਾਣਾ ਉੱਥੇ ਫਿਰ ਉਹ ਗੰਢ ਬਣਾਉਣਾ ਲੱਕੜ ਦਾ, ਉਹਦੇ ਉੱਤੇ ਫਿਰ ਸਾਰੀ ਕਰਨੀ ਖੂਹ ਦੀ। ਅੰਗਰੇਜ਼ ਨੇ ਇੱਥੇ ਲੱਕੜ ਕੋਈ ਨਹੀਂ ਸੀ ਜਦੋਂ ਜੰਗਲ ਸੀਗਾ, ਉਹਨੇ ਫਿਰ ਨਾ ਰੋਡ ਇਕੱਠੇ ਕਰਾ ਕੇ ਨਾ ਉਹਨਾਂ ਨੂੰ ਕੜਾਹਿਆਂ 'ਚ ਭੁੰਨਿਆ, ਫਿਰ ਉਹਨੂੰ ਖਰਾਸ਼ 'ਚ ਪੀਸਿਆ, ਵਿੱਚ ਪਾਇਆ ਚੂਨਾ, ਉਹਦਾ ਸੀਮਿੰਟ ਬਣਾ ਕੇ ਫਿਰ ਉਹਨੇ ਨਾ ਉਹ ਚੱਕ ਬਣਾਏ। ਹਰ ਖੂਹ ਹਰ ਪਿੰਡ ਦੇ ਵਿੱਚ ਨਾ ਉਹਨੇ ਆਪਣਾ ਨੰਬਰ ਦਿੱਤਾ, ਚੱਕਰ ਬਣਾਈ ਗਿਆ। ਇੱਕ ਥਾਂ ਬਹਿ ਕੇ ਫੈਕਟਰੀ ਬਣਾ ਲਈ, ਫੈਕਟਰੀ ਕਹਿ ਲਈ ਉਹਨੂੰ। ਇੱਕ ਥਾਂ ਬਹਿ ਕੇ 1 ਨੰਬਰ 2 ਨੰਬਰ 3 ਨੰਬਰ 4 ਨੰਬਰ 5 ਨੰਬਰ 6 ਨੰਬਰ, ਇਹ ਨੰਬਰ ਜਿਹੜੇ ਨਾ ਪਿੰਡਾਂ ਦੇ ਅੰਗਰੇਜ਼ ਨੇ ਬਣਾਏ, ਉਹ ਚੱਕਾਂ ਦੇ ਹਿਸਾਬ ਨਾਲ ਹਰ ਪਿੰਡ ਦੇ ਵਿੱਚ ਉਹਨੇ ਖੂਹ ਬਣਾਇਆ ਸੈਂਟਰ ਵਿੱਚ। ਉਹ ਜਿਹੜਾ ਚੱਕ ਨੰਬਰ ਹੈ ਨਾ 84, ਉਹ ਚੱਕ ਦੇ ਨੰਬਰ 'ਤੇ ਆ ਉਹ ਜਿਹੜਾ ਗੰਢ ਬਣਾਇਆ ਖੂਹ ਦਾ। ਇਹ ਸਾਰੇ ਪਿੰਡਾਂ ਦਾ ਇੱਦਾਂ ਹੀ ਆ। ਆਮ ਲੋਕਾਂ ਨੂੰ ਪਤਾ ਨਹੀਂ, ਜੇ ਮੈਂ ਦੱਸਦਾ ਨਾ ਕਿਸੇ ਬੰਦੇ ਨੂੰ ਪਤਾ ਚੱਕ ਨੰਬਰ ਕੀ ਆ। ਜਿਸ ਪਿੰਡ ਦੇ ਲੋਕਾਂ ਦੀ ਅਕਸਰੀਅਤ ਹੁੰਦੀ ਹੈ ਪਿੱਛੋਂ ਆਏ, ਉਹ ਉਹਨਾਂ ਨੂੰ ਕਹਿੰਦਾ ਤੁਸੀਂ ਆਪਣੇ ਪਿਛਲੇ ਪਿੰਡ ਦਾ ਨਾਮ ਹੀ ਰੱਖ ਲਓ, ਉਹ ਨਾਂ ਰੱਖ ਦਿੰਦੇ, ਨੰਬਰ ਆਪਣਾ ਦੇ ਦਿੰਦਾ ਸੀ। ਇਸ ਮੁੰਡੇ ਦੀ ਵੀ ਰਾਹ ਭਾਵ ਵੀ ਇਸ ਗੱਲ ਸੀ, ਅਤੇ ਉਹ ਚੱਕ ਨੰਬਰ ਆਪਣਾ ਦਿੰਦਾ ਸੀ ਜਿਹੜਾ ਉਹ ਬਣਾਉਂਦਾ ਸੀ, ਜੇ ਖੂਹ ਹਰ ਪਿੰਡ 'ਚ ਖੂਹ ਬਣਾਉਂਦਾ। ਦੂਸਰੀ ਗੱਲ ਜਿਹੜੀ ਆ ਇਹ ਸੀ ਫੌਜੀਆਂ ਦਾ ਚੱਕ। ਕੋਈ ਫੌਜੀ ਕਿਤੇ ਦਾ ਉਹਨੇ ਫਿਰ ਨਾਂ ਰੱਖਦਾ ਫੌਜਪੁਰ। ਚਾਰੇ ਕੋਨੇ 'ਤੇ ਇੱਕ ਹੈਗਾ ਨੱਬਾ, ਆਹ ਨੱਬਾ। ਇੱਧਰ ਆ ਮਾਨਪੁਰ 85 ਚੱਕ, ਇੱਧਰ ਆ 82 ਬਲਾਕੀ ਕੋਟ ਗਰਾਇਆ, ਇੱਧਰ ਆ ਮਾਲੋ ਮਾਵਾ 83 ਨੰਬਰ ਸੂਏ ਤੋਂ ਪਾਰ। ਇਹ ਇਹਦਾ ਹਦੂਦ ਅਰਬਾ। ਤਿੰਨ ਸੜਕਾਂ ਜਿਹੜੀਆਂ ਇਹਦੀਆਂ ਜਾਂਦੀਆਂ ਨਾ, ਉਹ ਮਾਨਪੁਰ ਨੂੰ ਵੀ ਜਾਂਦੀ ਆ, 90 ਨੂੰ ਵੀ ਜਾਂਦੀ ਆ, ਬਲਾਕੀ ਨੂੰ ਵੀ ਜਾਂਦੀ ਆ। ਉਹ ਹੈਗੀਆਂ 3 ਕਰਮਾਂ, 16.5 ਫੁੱਟ ਸੜਕ। ਬਾਕੀ ਜਿਹੜੀ ਸਾਡੀ ਮਰਬਿਆਂ ਦੀਆਂ ਨਾ ਜਿੰਨੀਆਂ ਵੀ ਆ ਮਰਬਿਆਂ ਨੂੰ ਸੜਕਾਂ ਗਈਆਂ, ਉਹ ਹੈਗੀ 11 ਫੁੱਟ। ਉਹ ਤਾਂ ਸਿਆਣੇ ਰੋਡ 'ਤੇ ਆ ਜਾਵੇ, 76 ਦੇ ਆ ਜਾਵੇ, 76 ਅੱਗੇ 79 ਆ ਜਾਣੀ, 80 ਆ ਜਾਣੀ, ਬਲਾਕੀ ਆ ਜਾਣੀ, 84 ਆ ਜਾਣੀ। ਦੂਸਰਾ ਰਸਤਾ ਵਾ ਖਾਨੂਆਣਾ, ਰਾਜਬਾਗ ਖਾਨੂਆਣਾ। ਉਹ ਇੱਥੇ ਆਣ ਕੇ ਸਾਡੇ ਫੱਟੀ 'ਤੇ ਨਹੀਂ ਲੱਗੀ, ਆਹ ਸੜਕਾਂ ਪੱਕੀਆਂ ਹੁੰਦੀਆਂ ਦੋ, ਇੱਕ ਉਹ ਆਉਂਦੀ ਆ, ਇੱਕ ਇਹ ਆਉਂਦੀ ਆ, ਇੱਥੋਂ ਦੀ ਆ ਸਕਦਾ। ਇਹ ਵਿਹਲਾ ਰਸਤਾ ਵਾ, ਪਰ ਕਈ ਬੰਦੇ ਨਹੀਂ ਜਾਣਦੇ, ਫਿਰ ਕਿੱਥੋਂ ਆਣ ਕੇ 84 ਨੂੰ ਜਾਣਾ। ਇਹ ਜਿਹੜਾ ਵਾ ਇਹ ਪਿੰਡਾਂ ਦਾ ਰਸਤਾ ਵਾ। 76 ਵਾ, 76 ਅੱਡਾ ਵਾ, ਅੱਗੇ 79 ਆ ਗਈ, 80 ਆ ਗਈ, ਬਲਾਕੀ ਆ ਗਈ, ਫਿਰ ਸਾਡਾ ਪਿੰਡ। ਇਹ ਜਿਹੜਾ ਪਿੰਡ ਹੈ ਨਾ, ਇਹਦੇ 2 ਦਰਵਾਜ਼ੇ ਸੀਗੇ। ਇਹ ਹੈਗਾ ਜਿਹੜੀ ਇਹ ਨਹਿਰ ਹੈ ਨਾ, ਇਹਦੀ ਲੈਲਪੁਰ ਦੇ ਨਾਮ ਦੇ ਹਿਸਾਬ 'ਤੇ ਇਹਦਾ ਪਿੰਡ ਨਕਸ਼ੇ ਆ।
ਜਿਹੜੀ ਝੰਗ ਬ੍ਰਾਂਚ ਆ ਉਹਦਾ ਇੱਧਰੋਂ ਬਾਜ਼ਾਰ ਗਿਆ ਸਿੱਧਾ ਆਇਆ ਨੂੰ, ਇੱਧਰੋਂ ਬਾਜ਼ਾਰ ਗਿਆ ਸਿੱਧਾ ਆਇਆ ਨੂੰ। ਇਹਦਾ ਜਿਹੜਾ ਹੈ ਨਾ ਨਕਸ਼ਾ, ਆਹ ਖੂਹ ਇਹਦਾ, ਇੱਕ ਬਾਜ਼ਾਰ ਇਹਦਾ ਐਂ ਗਿਆ ਵਾ, ਇੱਕ ਬਾਜ਼ਾਰ ਐਂ ਗਿਆ ਵਾ, ਇੱਕ ਬਾਜ਼ਾਰ ਐਂ ਗਿਆ ਵਾ, ਇੱਕ ਬਾਜ਼ਾਰ ਐਂ ਗਿਆ ਵਾ। ਇੱਥੇ ਵੀ ਤਲਾਬ ਆ, ਇੱਥੋਂ ਸੜਕ ਇੱਦਾਂ ਜਾਂਦੀ ਹੈ। ਇੱਥੇ ਵੀ ਤਲਾਬ ਆ, ਇੱਥੇ ਥੋੜ੍ਹੀ ਜਿਹੀ ਐਂ ਜਾਂਦੀ ਹੈ। ਇੱਕ ਗੇਟ ਇੱਥੇ ਲੱਗਾ ਸੀ ਪੱਕਾ, ਇੱਕ ਗੇਟ ਇੱਥੇ ਲੱਗਾ ਸੀ। ਆਹ ਜਿਹੜਾ ਪਿੰਡ ਹੈ ਨਾ, ਇਹ ਸੀਗਾ, ਇਹ ਖੂਹ ਆ, ਆਹ ਨਿੱਕਾ ਗੋਲ ਆ, ਇਹ ਵੱਡਾ ਗੋਲ ਆ, ਬਾਕੀ ਬਾਹਰ ਇਹ ਜਿਹੜਾ ਬਾਜ਼ਾਰ ਆ ਵੱਡਾ, ਇਹ 80 ਫੁੱਟ ਦਾ। ਇਹ ਜਿਹੜਾ ਬਾਜ਼ਾਰ ਆ ਛੋਟਾ ਗੋਲ, 40 ਫੁੱਟ ਦਾ। ਇਹ ਜਿਹੜੇ ਬਾਜ਼ਾਰ ਆ ਦੋਵੇਂ, ਇਹ 60 ਫੁੱਟ ਆ। ਇਹ ਜਿਹੜਾ ਬਾਹਰਲਾ ਬਾਜ਼ਾਰ ਆ ਇਹ ਵੀ 60 ਫੁੱਟ ਆ। ਕਿਸੇ ਘਰ ਦਾ ਵਿੱਚ ਬਾਹਰ ਦਰਵਾਜ਼ਾ ਨਹੀਂ ਸੀ, ਬਾਹਰਲੇ ਬੰਨੇ ਕਿਸੇ ਘਰ ਦਾ ਦਰਵਾਜ਼ਾ ਨਹੀਂ ਸੀ ਜਦੋਂ ਅਸੀਂ ਆਏ ਸੰਤਨਾਲੀ। ਜਿਹੜੇ ਹਨ ਨਾ ਹਿੰਦੂਆਂ ਦੀਆਂ ਗੋਤਾਂ, ਜਿਹੜੇ ਹੈਗੇ ਆ ਗੁੱਜਰ ਤੇ ਰਜਪੂਤ, ਇਹ ਹਿੰਦੂਆਂ ਤੋਂ ਮੁਸਲਮਾਨ ਹੋਏ। ਇਹਨਾਂ ਦੀਆਂ ਗੋਤਾਂ ਹਿੰਦੂਆਂ ਨਾਲ ਰਲਦੀਆਂ, ਸਾਡੀਆਂ ਜੱਟਾਂ ਦੀਆਂ ਗੋਤਾਂ ਸਿੱਖਾਂ ਨਾਲ ਰਲਦੀਆਂ। ਉਹਨਾਂ ਦੀ ਗੋਤ ਵੀ ਉਹੀ ਆ, ਸਾਡੀ ਗੋਤ ਵੀ ਉਹੀ ਆ। ਸਾਡੀ ਗੋਤ ਮਾਣ ਆ, ਸਿੱਖ ਵੀ ਮਾਣ ਆ, ਮਾਨਾਂ ਵਾਲਾ, ਉਹ ਪਰਲਾ ਵੱਡਾ ਮਾਨਾਂ ਵਾਲਾ, ਇਹ ਗੋਤ ਦੇ ਨਾਂ 'ਤੇ ਪਿੰਡ ਆ। ਉਹ ਵੀ ਮਾਨ ਸੀਗੇ ਸਿੱਖ, ਇਹ ਮਾਨ ਵੀ ਗੋਤ ਦੇ ਨਾਂ 'ਤੇ ਪਿੰਡ ਦਾ ਨਾਮ ਆ। ਆਹ ਮਾਲੋ ਮਾਮਾ, ਮਾਲੋ ਉਹਦਾ ਨਾਂ ਸੀ, ਮਮੀ ਉਹਨਾਂ ਦੀ ਗੋਤ ਆ। ਉਹਦੇ ਪਿੰਡ ਦਾ ਨਾਮ ਵੀ 83 ਨੰਬਰ ਮਾਲੋ ਮਮਾ, ਉਹਦੇ ਨਾਂ 'ਤੇ ਪਿੰਡ ਦਾ ਨਾਮ। ਇਹ ਸਾਰਾ ਜਿੰਨਾ ਹਿੱਸਾ ਨਾ ਗੁਰਦੁਆਰਾ ਸੀਗਾ। ਮੌਲਵੀ ਦਾ ਥਾਂ, ਦਰਸ ਵਾਲਾ ਵੀ, ਮਸਜਿਦ ਵਾਲਾ ਵੀ, ਇਹ ਸਾਰਾ ਗੁਰਦੁਆਰਾ ਸੀ। ਉਹ ਗੁਰੂ ਸਿੰਘ ਦਾ ਪੋਤਾ ਸੀਗਾ। ਇੱਕ ਮੇਰਾ ਭਾਈ ਆ, ਇਹ ਮੁੰਡੇ ਦਾ ਦਾਦਾ, ਉਹ ਟੱਕਰਿਆ ਉਹਨੂੰ, ਮੈਂ ਜਿਵੇਂ ਅਰਦੇ ਨਹੀਂ ਟੱਕਰਿਆ। ਉਹਦਾ ਮੈਨੂੰ ਅਫਸੋਸ ਹੋਇਆ, ਮੈਂ ਨਾ ਜਿਵੇਂ ਦੇ ਜਾਂਦਾ ਉਹਨੂੰ ਟੱਕਰਦਾ, ਉਹਦਾ ਮਸਲਾ ਹੱਲ ਹੁੰਦਾ। ਇੱਕ ਸਾਕਾ ਟੱਕਰਿਆ ਉਹਨੂੰ, ਸਾਕਾ ਵੀ ਬੁੱਝਿਆ ਸੀ। ਜਿਹੜੀਆਂ ਮੇਰੇ ਕੋਲ ਗੱਲਾਂ ਸੀ ਸਰੂਪ ਇਹਨਾਂ ਕੋਲ ਹੈ ਨਹੀਂ ਸੀ। ਇਹ ਮੈਨੂੰ ਸਾਡੇ ਲੋਕਲ ਜਿਹੜੇ ਸਾਈ ਸੀ ਨਾ ਉਹਨਾਂ ਦੱਸਿਆ ਸੀ। ਨਾ 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 ਨਾ, ਉਹ ਤਾਂ ਖਿਚੜੀ ਪੱਕੀ ਆ, ਤੇ ਉਹ ਤਾਂ ਖਿਚੜੀ ਪੱਕੇ ਕਿਤੇ ਆਇਆ, ਕਿਤੇ ਅੰਬਾਲੇ ਦੇ ਵੀ ਇੱਥੇ ਆ, ਜਲੰਧਰ ਦੇ ਵੀ ਇੱਥੇ ਆ, ਤੇ ਗੁਰਦਾਸਪੁਰ ਦੇ ਵੀ ਇੱਥੇ ਆ, ਲਾਹੌਰੀਏ ਵੀ ਇੱਥੇ ਆ, 2-3 ਘਰ ਲਾਹੌਰੀਆਂ ਦੇ ਵੀ। ਇਹਦੇ ਨੰਬਰ ਹੈਗੇ 81 ਨੰਬਰ ਦੇ ਹਿਸਾਬ ਨਾਲ। ਅਤੇ ਜਿਹੜੀ ਵਾਹੀ ਆਬਾਦੀ ਹੈ ਨਾ, ਉਹ ਹੈਗੀ ਆ 2 ਮੋਗੇ ਆ, 25 ਮਰਬੇ ਦੇ ਇਸ ਮੋਗੇ 'ਤੇ ਆ, 35 ਮਰਬੇ ਉਸ ਮੋਗੇ 'ਤੇ। ਦੋਵਾਂ ਫਸਲਾਂ ਦੀ ਕਰਦੇ ਆ। ਪਹਿਲਾਂ ਤਾਂ ਅਸੀਂ ਜਦੋਂ ਬਿਮਾਰੀ ਨਹੀਂ ਸੀ ਨਾ ਸੇਹ ਦੀ, ਗਿੱਦੜ ਦੀ, ਅਸੀਂ ਮੱਕੀ ਵੀ ਬੀਜਦੇ ਸੀ। ਹੁਣ ਕਣਕ ਤਾਂ ਕਮਾ ਰਹੀ ਆ, ਹੁਣ ਕਣਕ ਕਮਾ ਰਹੀ ਆ। ਇੱਕ ਤਾਂ ਸਾਡੇ ਪਿੰਡ ਦਾ ਪਿਛਲਾ, ਅਤੇ ਇੱਕ ਹੈਗਾ ਜ਼ਿਲ੍ਹੇ ਅੰਬਾਲੇ ਦਾ ਰਾਣਾ ਵਾ, ਇਹ ਸਾਡਾ ਜੱਟ ਹੈ। 2 ਨੰਬਰ ਦਾ ਜੱਟਾਂ ਦੀ ਬਰਾਦਰੀ ਜਾਰੀ ਹੈ, ਜੱਟਾਂ ਦੀ ਬਰਾਦਰੀ ਜਾਰੀ ਹੈ। ਉੱਥੇ ਕਿ 70-75% ਦਾ ਜੱਟ ਜਿਹੜੇ ਆ, ਬਾਕੀ ਗੁੱਜਰ ਅਤੇ ਰਜਪੂਤ ਰਾਹੀਂ ਉਹ ਥੋੜ੍ਹੇ 80 ਕਹਿ ਲਾ ਤੂੰ ਜੱਟਾਂ ਦੀ ਆਬਾਦੀ ਹੈ। ਸਹੂਲਤਾਂ ਹੈਗੀਆਂ ਜੀ, 2 ਮਸਜਿਦਾਂ ਹੈਗੀਆਂ ਅਹਿਲ ਸੁਨਨਤ ਦੀਆਂ, ਇੱਕ ਮਸਜਿਦ ਹੈਗੀ ਅਹਿਲ ਹਦੀਸ ਦੀ, ਇੱਕ ਮਰਜ਼ੀਆਂ ਨੇ ਵੀ ਬਣਾਈ ਆ, ਮਰਜ਼ੀ ਵੀ ਹੈਗੇ ਆ। ਸਕੂਲ ਹੈਗੇ ਆ ਜੀ 2 ਸਕੂਲ ਆ, ਇੱਕ ਬੱਚਿਆਂ ਦਾ, ਇੱਕ ਬੱਚੀਆਂ ਦਾ। ਅਸੀਂ ਜਦੋਂ ਆਪਣੇ ਪਿੰਡੋਂ ਆਏ ਨਾ ਦੇਸੋਂ, ਸਾਡੇ ਇੱਕ ਬਜ਼ੁਰਗ ਸੀਗਾ, ਉਹਦਾ ਬਾਬਾ ਡੂਲੋ ਨਾਂ ਸੀ। ਉਦੋਂ ਅਸੀਂ ਜਦੋਂ ਆਜ਼ਾੜਾ ਹੋ ਗਿਆ ਇੱਧਰ ਆ ਕੇ ਸੰਤਨਾਲੀ ਵਿੱਚ, ਉੱਥੇ ਬਾਬੇ ਦਾ ਖਤਮ ਲਗਾਉਂਦੇ ਹੁੰਦੇ ਸੀ। ਉਹਨਾਂ ਨੇ 3-4 ਜਣੇ ਸਲਾਹ ਕੀਤੀ ਨਾ ਵੀ ਬਾਬੇ ਦਾ ਮੇਲਾ ਕਰਾਈਏ। ਇੱਕ ਨੇ ਕਿਹਾ ਮੈਨੂੰ ਰਾਤ ਖਾਬ 'ਚ ਆਇਆ ਬਾਬਾ, ਵੀ ਮੈਂ ਤੁਹਾਡੇ ਨਾਲ ਹੀ ਆ ਗਿਆ ਸੀ, ਤੁਸੀਂ ਮੈਨੂੰ ਭੁਲਾ ਹੀ ਦਿੱਤਾ ਹੋਇਆ। ਦੂਸਰੇ ਨੇ ਕਿਹਾ ਮੈਨੂੰ ਵੀ ਖਾਬ ਆਇਆ, ਤੀਸਰੇ ਨੇ ਕਿਹਾ ਮੈਨੂੰ ਖਾ। ਇੱਥੇ ਇੱਕ ਵਾਣਵਾ ਵੱਡਾ ਕਬਰਾਂ 'ਚ, ਉਹਨਾਂ ਆਣ ਕੇ ਇੱਥੇ ਢੇਰੀ ਬਣਾਤੀ, ਉੱਤੇ ਝੰਡਾ ਲਾ ਦਿੱਤਾ, ਢੋਲ ਵੱਜਣ ਲੱਗ ਪਿਆ, ਮੇਲਾ ਹੋਣ ਲੱਗ ਪਿਆ। ਬੜਾ ਹੀ ਮੇਲਾ ਹੋਇਆ, ਕਵਾਲੀ ਹੋਣੀ, ਫਿਰ 2-3 ਦਿਨ ਨਕਲਾਂ ਹੋਣੀਆਂ। ਫਿਰ ਆਹਿਸਤਾ ਆਹਿਸਤਾ ਨਾ ਮੌਲਵੀਆਂ ਨੇ ਕਿਹਾ ਇਹ ਬੁੱਤ ਪ੍ਰਸਤੀ ਹਟ ਜਾਵੇ। ਹੁਣ ਉਹ ਮੇਲਾ ਹਟ ਗਿਆ। ਵਾਹੀ ਬੀਜੀ ਦਾ ਜ਼ਿਆਦਾ, ਵਾਹੀ ਬੀਜੀ ਦਾ। ਇਸ ਤੋਂ ਇਲਾਵਾ ਜਿਹਦੇ ਕੋਲ ਨਹੀਂ ਵਾਹੀ ਬੀਜੀ, ਉਹਨਾਂ ਕੋਲ ਬੱਕਰੀ ਭੇਡ ਵੀ ਰੱਖੀ ਗਈ ਆ, ਥੋੜ੍ਹੀ ਜਿਹੀ ਮੇਰਾ ਨੇ ਮਾਲ ਵੀ ਰੱਖਿਆ, ਦੁੱਧ ਦਾ ਵੀ ਕੰਮ ਕਰਦੇ ਆ, ਲੈ ਸਕ ਪੀ। ਇਹ ਮਾਸ਼ ਇੱਥੇ ਇਹ ਟਿਊਬਵੈੱਲ ਦਾ ਪਾਣੀ ਸਹੀ ਨਹੀਂ ਦਾ,
ਹੁਣ ਜੇ ਜੀਂਦੇ ਇਲਾਕੇ ਨਾ ਜੇ ਟੋਲ ਦਾ ਪਾਣੀ ਮਾਫ ਕਰਨਾ ਉਹ ਤਾਂ ਮੱਕੀਆਂ ਵੀ ਬੀਜਦੇ ਆ, ਸਬਜ਼ੀਆਂ ਵੀ ਬੀਜਦੇ ਆ, ਤੇ ਸਾਰੀਆਂ ਫਸਲਾਂ ਸਾਰੀਆਂ ਬੀਜਦੇ ਆ, ਹਦਵਾਣੇ ਖਰਬੂਜੇ ਵੀ ਬੀਜਦੇ ਆ। ਸਾਡੇ ਇੱਥੇ ਹੁਣ ਨਾ ਦੋਵੇਂ ਫਸਲਾਂ ਕਣਕ ਤੇ ਕਮਾਲ। ਨਹਿਰ ਦਾ ਪਾਣੀ ਇੰਨਾ ਹੈ ਨਹੀਂ ਹੁਣ, ਕਦੀ ਚੰਗਾ ਹੁੰਦਾ ਸੀ, ਹੁਣ ਨਹਿਰ ਦਾ ਪਾਣੀ ਥੋੜ੍ਹਾ ਵਾ। ਹੁਣ ਮਸਾਂ ਨੇ ਦੋਵੇਂ ਫਸਲਾਂ ਬੀਜ ਜਾਂਦੀਆਂ। ਬੜੀ ਕਬੱਡੀ ਵੀ ਹੁੰਦੀ ਸੀ, ਘੋਲ ਵੀ ਹੁੰਦੇ ਸੀ। ਹੁਣ ਮੁੰਡੇ ਜਿਹੜੇ ਮੋਬਾਈਲ ਵੇਖੀ ਜਾਂਦੇ ਆ, ਇਹਨਾਂ ਜਾਨ ਹੀ ਕੋਈ ਨਹੀਂ, ਕੋਈ ਕਬੱਡੀ ਹੁਣ ਕੋਈ ਕਬੱਡੀ ਨਹੀਂ, ਕੋਈ ਖੇਲ ਨਹੀਂ, ਹੁਣ ਕ੍ਰਿਕਟ ਵਾ। ਇਹ ਰਹਿ ਗਿਆ। ਸਾਡੀਆਂ ਜਿਹੜੀਆਂ ਇਸ ਦੇਸ਼ ਦੀਆਂ ਖੇਡਾਂ ਨਾ, ਉਹ ਸੀ ਰੱਸਾ ਖਿੱਚਣਾ, ਘੋਲ, ਕਬੱਡੀ ਅਤੇ ਫੁੱਟਬਾਲ, ਹਾਕੀ, ਇਹ ਸਾਡੇ ਇਸ ਦੇਸ਼ ਦੀਆਂ ਖੇਡਾਂ। ਹਿੰਦ ਦੀਆਂ ਖੇਡਾਂ ਇਹ ਸੀਗੀਆਂ ਸਾਡੀਆਂ। ਇਹ ਕ੍ਰਿਕਟ ਹੈਗਾ ਅੰਗਰੇਜ਼ਾਂ ਦਾ ਸੀ, ਹੁਣ ਉਹ ਕ੍ਰਿਕਟ ਹੀ ਰਹਿ ਗਿਆ, ਹੋਰ ਬਾਕੀ ਖੇਡ ਕੋਈ ਵੀ ਨਹੀਂ ਰਹੀ। ਲੜਾਈ ਝਗੜਾ ਕਿਹੜਾ ਪਿੰਡ ਆ ਜਿੱਥੇ ਨਹੀਂ ਹੁੰਦਾ, ਪਰ ਸਾਡਾ ਪਿੰਡ ਅਮਨ 'ਚ ਆ, ਕੋਈ ਐਸੀ ਰਾਵਤ ਨਹੀਂ ਕਿਸੇ ਨਾਲ ਇੱਥੇ। ਹਾਲਾਂਕਿ ਬੰਦੇ ਵੀ ਮਰ ਗਏ ਲੜਕੇ, ਫੇਰ ਵੀ ਚੱਲਦੇ, ਇਕੱਠੇ ਚੱਲਦੇ। ਆਹ ਨੱਬਾ ਜਿਹੜਾ ਪਿੰਡ ਆ ਨਾ, ਇਹਦੀ ਇੱਕ ਤਾਰੀਖ ਆ। ਇੱਥੇ ਅੱਜ ਤੱਕ ਸੰਨ 47 ਅੱਜ ਕਤਲ ਨਹੀਂ ਹੋਇਆ। ਹੁਣ ਬਾਹਰੋਂ ਆਣ ਕੇ ਨਾ 2 ਮੁੰਡੇ ਵਿਰਕਾਂ ਨੇ ਮਾਰ ਗਿਆ ਕੋਈ, ਇੱਥੇ ਅੱਜ ਤੱਕ ਕੋਈ ਵਾਰਦਾਤ ਨਹੀਂ। ਨੱਬਾ ਜਿਹੜਾ ਪਿੰਡ